1984 ਦੇ ਜੂਨ ਮਹੀਨੇ ਬਾਰੇ ਬਹੁਤ ਸਾਰੇ ਸਿੱਖਾਂ ਨੂੰ ਇੰਡੀਅਨ ਸਟੇਟ ਨੇ ਭਰਮਾਇਆ ਹੋਇਆ ਸੀ ਤੇ ਲੋਕ ਕਹਿੰਦੇ ਸੀ ਯਾਰ ਅੰਦਰ ਜਦੋਂ ਭਿੰਡਰਾਂ ਵਾਲੇ ਸੰਤ ਤੇ ਹੋਰ ਖਾੜਕੂ ਹਥਿਆਰ ਲੈ ਕੇ ਬਹਿ ਗਏ, ਮਤਲਬ ਕਿ ਜਸਟੀਫਿਕੇਸ਼ਨ ਅੰਨੀ ਬੋਲੀ ਲੂਲੀ ਲੰਗੜੀ ਜੀ ਉਹਨਾਂ ਕੋਲੇ ਸੀਗੀ। ਪਰ ਜਿੱਦਣ ਨਵੰਬਰ 84 ਵਾਪਰਿਆ, ਜਿੱਦਣ ਸਿੱਖਾਂ ਨੂੰ ਇਹ ਸਮਝ ਲੱਗੀ ਕਿ ਹੁਣ ਇੱਥੇ ਕਿਹੜਾ ਭਿੰਡਰਾਂ ਵਾਲਾ ਬੈਠਾ ਸੀ, ਇਨੋਸੈਂਟ ਬੰਦਾ, ਮਾਸੂਮ ਬੰਦਾ ਆਪਦਾ ਰੋਟੀ ਵਾਲਾ ਡੱਬਾ ਲੈ ਕੇ ਕੰਮ ਤੇ ਚੱਲਿਆ, ਉਹਦੇ ਗਲ 'ਚ ਟਾਇਰ ਪਾਇਆ ਜਾ ਰਿਹਾ, ਉਹਦੀ ਧੀ ਨੂੰ ਫੜ ਕੇ ਗਲੀ ਦੇ ਹੀ ਜਿਹੜੇ ਹੈਗੇ ਆ ਬੰਦੇ ਉਹਦੇ ਨਾਲ ਰੇਪ ਕਰ ਰਹੇ ਨੇ, ਜਾਇਦਾਦਾਂ ਲੁੱਟੀਆਂ ਜਾ ਰਹੀਆਂ ਨੇ, ਗੁਰਦੁਆਰੇ ਸਾੜੇ ਜਾ ਰਹੇ ਨੇ। ਉਦਣ ਜਿਹੜਾ ਬੰਦਾ ਜੂਨ 84 ਦੀ ਮਾੜੀ ਮੋਟੀ ਜਸਟੀਫਿਕੇਸ਼ਨ ਜੀ ਦੇ ਕੇ ਬੜਾ ਜਾਂ ਟਪਾ ਰਿਹਾ ਸੀ ਨਾ, ਉਹਦੇ ਕੋਲੇ ਵੀ ਕੱਖ ਨਹੀਂ ਸੀ ਬਚਿਆ। ਨਵੰਬਰ 1984 ਤੋਂ ਬਾਅਦ ਹਰੇਕ ਸਿੱਖ ਜਿਹੜਾ ਸੀ ਉਹ ਖਾਲਿਸਤਾਨ ਦੇ ਰਾਹ ਪੈ ਗਿਆ ਤੇ ਖਾਲਿਸਤਾਨ ਦੇ ਲਈ ਹਥਿਆਰਬੰਦ ਵਾਲੇ ਪਾਸੇ ਆਇਆ। ਉਹ ਬੰਦੇ ਜਿਹੜੇ ਭਿੰਡਰਾਂ ਵਾਲੇ ਸੰਤਾਂ ਦੇ ਹੁੰਦਿਆਂ ਸੁਣਦਿਆਂ ਮੁਖਾਲਫਤ ਕਰਦੇ ਸੀ, ਜਿਹੜੇ ਧਰਮ ਯੁੱਧ ਮੋਰਚੇ ਦੇ ਵੀ ਖਿਲਾਫ ਸੀ, ਜਿਹੜੇ ਬੰਦੇ ਕਦੇ ਪੰਜਾਬ ਦੇ ਹੱਕਾਂ ਹਿੱਤਾਂ ਦੀ ਗੱਲ ਤੋਂ ਵੀ ਪਾਸੇ ਰਹੇ ਹੋਣੇ ਸੀ, ਉਹਨਾਂ ਨੂੰ ਵੀ 1984 ਤੋਂ ਬਾਅਦ ਵਿੱਚ ਖਾੜਕੂ ਲਹਿਰ ਦੇ ਵਿੱਚ ਖਾਲਿਸਤਾਨੀ ਸੰਘਰਸ਼ ਦੇ ਵਿੱਚ ਆਏ ਹੋਏ ਬਹੁਤੇ ਜ਼ਿਆਦਾ ਲੋਕ ਉਹ ਸੀ ਜਿਨ੍ਹਾਂ ਦਾ 1984 ਤੋਂ ਪਹਿਲਾਂ ਖਾਲਿਸਤਾਨ ਬਾਰੇ ਤਾਂ ਕੀ, ਸੰਤ ਭਿੰਡਰਾਂ ਵਾਲੇ ਬਾਰੇ ਤਾਂ ਕੀ, ਧਰਮ ਯੁੱਧ ਮੋਰਚੇ ਦੀਆਂ ਮੰਗਾਂ ਨਾਲ ਵੀ ਕੋਈ ਵਾਹ ਵਾਸਤਾ ਨਹੀਂ ਸੀ। ਉਹ ਬੰਦੇ ਸਿਰ ਸੀਸ ਤਲੀ ਤੇ ਰੱਖ ਕੇ ਫਿਰ ਲੜੇ ਤੇ ਉਹ ਇੰਡੀਅਨ ਸਟੇਟ ਜਿਹੜੀ ਦੁਨੀਆ ਦੀ ਵਰਲਡ ਪਾਵਰ ਵਿੱਚ ਆਉਂਦੀ ਹੈ, ਜਿਹਦੀ ਫੌਜੀ ਸ਼ਕਤੀ ਦਾ ਕੋਈ ਅਥਾਹ ਨਹੀਂ, ਬੇਮਿੱਚੀ ਜੰਗ ਸੀ ਤੇ ਦੁਨੀਆ ਨੂੰ ਦੱਸਿਆ ਕਿ ਹਥਿਆਰਾਂ ਥੋੜਿਆਂ ਨਾਲ ਜਾਂ ਘੱਟ ਬੰਦਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਤੁਹਾਡੇ ਕੋਲੇ ਪਿੱਛੇ ਇੱਕ ਇਤਿਹਾਸ ਪਿਆ, ਤੁਹਾਡੀ ਜੁਝਾਰੂ ਬਿਰਤੀ ਪਈ ਆ।